ਦੁਨੀਆ ਉੱਤੇ ਰੱਖ ਫਕੀਰਾ ਐਸਾ ਬੈਣ ਖਲੋਣ, ਤੂੰ ਹੋਵੇਂ ਤੇ ਹੱਸਣ ਸਾਰੇ, ਨਾ ਹੋਵੇਂ ਤੇ ਰੋਣ। ਸੋ ਐਸੀ ਹੀ ਇੱਕ ਸ਼ਖਸੀਅਤ ਜਿਨ੍ਹਾਂ ਤੇ ਦੁਨੀਆ ਨੂੰ ਮਾਣ ਹੁੰਦਾ ਹੈ, ਜਿਨ੍ਹਾਂ ਤੇ ਲੋਕਾਂ ਨੂੰ ਮਾਣ ਹੈ, ਸਾਨੂੰ ਮਾਣ ਹੈ, ਅਮੋਲਕ ਸਿੰਘ ਗਾਖਲ ਜੀ ਹਨ। ਗਾਖਲ ਜੀ ਉਹਨਾਂ ਦੇ ਵੱਡਿਆਂ ਦਾ ਪਿੰਡ ਜਿਹੜਾ ਸੀ ਜਲੰਧਰ ਦਾ ਹੈ, ਪੰਜਾਬ ਤੋਂ ਫਿਰ ਜਾ ਕੇ ਅਮਰੀਕਾ ਵਸੇ। ਸੋ ਅੱਜ ਇਹਨਾਂ ਨਾਲ ਗੱਲ ਕਰਦੇ ਹਾਂ। ਇਸ ਵੇਲੇ ਸਾਡੀ ਖੁਸ਼ਕਿਸਮਤੀ ਸਾਡੇ ਉੱਚੇ ਬਾਗ ਕੇ ਲਾਹੌਰ ਦੇ ਵਿੱਚ ਬੈਠੇ ਹਾਂ। ਨਾਲ ਸਾਡੇ ਪੰਜਾਬੀ ਦੇ ਵੱਡੇ ਉੱਗੇ ਸ਼ਾਇਰ ਬਾਬਾ ਨਜਮੀ, ਜਿਨ੍ਹਾਂ ਨੂੰ ਕੌਣ ਨਹੀਂ ਜਾਣਦਾ। ਸੋ ਇਸ ਟਾਈਮ ਦੋ ਉੱਚੀਆਂ ਸ਼ਖਸੀਅਤਾਂ ਦੇ ਨਾਲ ਮੈਨੂੰ ਮਾਣ ਮਿਲਿਆ ਹੈ ਬੈਠਣ ਦਾ। ਗੱਲਬਾਤ ਸ਼ੁਰੂ ਕਰਦੇ ਹਾਂ ਗਾਖਲ ਸਾਹਿਬ ਤੋਂ। ਗਾਖਲ ਸਾਹਿਬ, ਕੁਛ ਜਾਣਨਾ ਚਾਹੁੰਦੇ ਹਾਂ ਅਸੀਂ, ਇੱਥੇ ਬੈਠਾ ਜਿਹੜਾ ਪੰਜਾਬੀ ਹੈ, ਲਹਿੰਦੇ ਪੰਜਾਬ ਦਾ ਜਾਂ ਚੜ੍ਹਦੇ ਪੰਜਾਬ ਦਾ ਹੈ, ਉਹ ਸ਼ਾਇਦ ਆਪਣੇ ਆਸੇ-ਪਾਸੇ ਦੇ ਪੰਜਾਬੀਆਂ ਨੂੰ ਦੇਖਦਾ ਹੈ ਤੇ ਉਹ ਇਤਨਾ ਵੇਖ ਨਹੀਂ ਪਾਉਂਦਾ ਖੁੱਲ੍ਹ ਕੇ। ਸੋ ਸਾਡੇ ਅੰਦਰ ਹੀ ਪੰਜਾਬੀਆਂ ਦੇ ਅੰਦਰ ਬੜੀਆਂ ਸਕਸੈਸ ਸਟੋਰੀਜ਼ ਹਨ। ਸਾਡੇ ਪੰਜਾਬੀ, ਸਾਨੂੰ ਮਾਣ ਹੈ ਕਿ ਬਹੁਤ ਸਾਰੇ ਦੇਸ਼ਾਂ ਦੇ ਵਿੱਚ ਗਏ ਔਰ ਉੱਥੇ ਜਾ ਕੇ ਨਾ ਸਿਰਫ ਪੰਜਾਬ ਵਸਾਇਆ, ਬਲਕਿ ਆਪਣਾ ਆਪ ਇੰਝ ਵਸਾਇਆ ਕਿ ਉਸ ਦਾ ਸਮਾਜ ਉੱਥੋਂ ਦਾ ਉਹਨਾਂ 'ਤੇ ਫਖਰ ਕਰਦਾ ਹੈ। ਸੋ ਥੋੜ੍ਹਾ ਜਿਹਾ ਦੱਸੋ ਪਲੀਜ਼, ਕਿਵੇਂ ਦੀ ਇੱਥੋਂ ਦੀ ਤੁਹਾਡੀ ਜਰਨੀ ਹੈ, ਕਦੋਂ ਜਾਣਾ ਹੋਇਆ ਤੇ ਉੱਥੇ ਜਾ ਕੇ ਕੀ ਕੰਮ ਸਟਾਰਟ ਕੀਤਾ, ਫਿਰ ਅਗਲੇ ਗੱਲਾਂ 'ਤੇ ਆਉਂਦੇ ਹਾਂ। ਹਾਂਜੀ, ਮੈਂ 88 'ਚ ਗਿਆ। ਪਹਿਲਾਂ ਤਾਂ ਜਾ ਕੇ ਬੇਕਰੀ ਤੇ ਕੰਮ ਕੀਤਾ, ਡੋਨਟ ਬਣਾਏ। ਹਾਂ, ਫਿਰ ਟਰੱਕ ਚਲਾਉਣਾ ਸ਼ੁਰੂ ਕੀਤਾ। ਸੋ ਅੱਜ ਪਰਿਵਾਰ ਦੀ ਬੜੀ ਬਾਬੇ ਨਾਨਕ ਦੀ ਕਿਰਪਾ, ਟਰਾਂਸਪੋਰਟ ਤੇ ਹੋਟਲ ਬਿਜ਼ਨਸ ਹੈਗੇ, ਬੱਚੇ ਵੀ ਕੰਮ ਕਰਦੇ ਨਾਲ। ਹਾਂ, ਬਾਕੀ ਜਿਹੜੀ ਤੁਸੀਂ ਪੰਜਾਬ ਦੀ ਗੱਲ ਕੀਤੀ ਹੈ, ਦੇਖੋ ਦੋਨੇ ਪੰਜਾਬ ਇੱਕੋ ਹੀ ਚੀਜ਼ ਹੈ। ਮੈਂ ਜਦੋਂ ਉਧਰ ਤੇ ਫਿਰਦਾ ਸੀ, ਮੈਂ ਹਮੇਸ਼ਾ ਗਰਾਊਂਡ ਤੇ ਜਦੋਂ ਬਾਹਰੋਂ ਆਉਣਾ ਗੱਡੀ ਤੇ ਜਾਣਾ ਆ। ਤੇ ਇੱਥੇ ਵੀ ਮੈਂ 3 ਦਿਨ ਹੋ ਗਿਆ ਬਿਲਕੁਲ ਡਰਾਈਵਰਾਂ ਨੂੰ ਮਿਲ ਰਿਹਾ, ਸਾਰਿਆਂ ਨੂੰ, ਲੇਬਰ ਨੂੰ, ਉਹਨਾਂ ਨੂੰ ਪਤਾ ਕਰ ਰਿਹਾ ਵੀ ਕਿੱਦਾਂ ਬੜੀ ਖੁਸ਼ੀ ਹੋ ਰਹੀ, ਲੋਕੀ ਬੜੇ ਖੁਸ਼ ਆ ਜਿਹੜੇ ਪੰਜਾਬ ਦੇ ਇੱਥੇ, ਖਾਸ ਕਰਕੇ ਸਭ ਤੋਂ ਜ਼ਿਆਦਾ ਜੱਟ ਕਮਿਊਨਿਟੀ ਖੱਤਿਆਂ ਵਾਲੇ ਜਿਹੜੇ ਫਾਰਮਿੰਗ ਆ। ਸੋ ਫਾਰਮਿੰਗ ਵੀ ਬਹੁਤ ਵੱਡੇ ਲੈਵਲ ਤੇ ਆ ਤੁਹਾਡੇ ਇੱਥੇ। ਸੋ ਬੜੀ ਖੁਸ਼ੀ ਹੋਈ ਆ। ਬਸ ਮੇਰੀ ਇਹ ਸਰਕਾਰਾਂ ਦੋਨਾਂ ਨੂੰ ਬੇਨਤੀ ਆ, ਹੱਥ ਜੋੜ ਕੇ, ਪੰਜਾਬ ਨੂੰ, ਉਧਰ ਮੋਦੀ ਸਾਹਿਬ ਨੂੰ ਤੇ ਇੱਧਰ ਸੀਐਮ ਸਾਹਿਬ ਨੂੰ, ਕਿ ਵੀਜ਼ਾ ਥੋੜਾ ਈਜ਼ੀ ਕਰ ਦਿਓ। ਇੱਧਰਲੇ ਸਾਰੇ ਲੋਕ ਉੱਧਰ ਜਾਣ, ਉੱਧਰਲੇ ਇੱਧਰ ਆਉਣ। ਕੋਈ ਛੋਟੀਆਂ ਮੋਟੀਆਂ ਗੱਲਾਂ ਜਿਹੜੀਆਂ ਉਹਦਾ ਰੌਲਾ ਲੋਕੀ ਜਾਣ ਕੇ ਪਾਉਂਦੇ ਆ, ਪਰ ਜਿੰਨਾ ਪਿਆਰ ਇੱਧਰ ਤੇ ਉੱਧਰ ਜਾ ਕੇ ਮਿਲਦਾ ਦੋਨੇ ਪਾਸੇ, ਸਾਨੂੰ NRI ਆਉਣੇ ਅਸੀਂ। ਸੋ ਪ੍ਰਮਾਤਮਾ ਇਹ ਛੇਤੀ ਬਾਰਡਰ ਖੋਲ੍ਹੇ। ਬਾਕੀ NRI ਭਰਾਵਾਂ ਨੂੰ, ਮੇਰਿਆਂ ਨੂੰ, ਸਾਰਿਆਂ ਨੂੰ ਅਪੀਲ ਆ ਕਿ ਜਦੋਂ ਮੈਨੂੰ ਵੀਜ਼ਾ ਮਿਲਿਆ, ਹੁਣ ਭਾਈ ਸਾਹਿਬ ਨੇ ਸਪਾਂਸਰ ਕੀਤਾ ਸੀ ਤੇ 3 ਮਹੀਨੇ ਦਾ ਵੀਜ਼ਾ ਮੈਨੂੰ ਮਿਲਿਆ ਐਂਟਰੀ ਦਾ। ਬਹੁਤ ਛੇਤੀ 2 ਘੰਟੇ 'ਚ ਵੀਜ਼ਾ ਮਿਲ ਜਾਂਦਾ। ਸੋ NRI ਭਰਾਵੋ ਸਾਰੇ ਭਰਿਆ ਪਿਆ ਉੱਥੇ ਪੰਜਾਬ, ਆਓ ਇੱਥੇ ਬਾਬੇ ਗੁਰੂ ਨਾਨਕ ਦੇਵ ਜੀ ਦੇ ਜਿੱਥੋਂ ਸਾਡਾ ਸਿੱਖੀ ਸ਼ੁਰੂ ਹੋਈ ਆ ਕੇ ਗੁਰੂ ਘਰਾਂ ਦੇ ਦਰਸ਼ਨ ਕਰੋ, ਆਪਣੇ ਭਾਈਚਾਰੇ ਨੂੰ ਮਿਲੋ। ਸੋ ਬਸ ਵੀਜ਼ਾ ਲੈ ਕੇ ਵਿਦ ਫੈਮਿਲੀ ਇੱਥੇ ਸਮਝ ਲਓ ਤੁਸੀਂ ਆਉਨੇ ਆ, ਤੁਹਾਨੂੰ ਆਪਣੇ ਘਰ ਨਾਲੋਂ ਜ਼ਿਆਦਾ ਪਿਆਰ ਸਾਰੇ ਕਰਦੇ ਆ। ਬਹੁਤ ਮੈਨੂੰ ਖੁਸ਼ੀ ਹੋਈ ਆ। ਮੈਂ ਘੁੰਮ ਫਿਰ ਕੇ ਦੇਖ ਰਿਹਾ ਕਿ ਜਿੰਨਾ ਪਿਆਰ ਇੱਥੇ ਆ, ਸਾਰੇ ਪੰਜਾਬੀ ਆਪਸ ਵਿੱਚ ਉਹੀ ਪਿਆਰ ਦੋਨੇ ਪਾਸੇ। ਇੱਕ ਹੀ ਚੀਜ਼ ਹੈ, ਬੋਲੀ ਇੱਕ, ਸੱਭਿਆਚਾਰ ਇੱਕ, ਸਾਰਾ ਕੁਝ ਤੇ ਇੱਕ ਹੈ। ਬਿਲਕੁਲ ਇੱਕ ਆ ਜੀ। ਬਲਕਿ ਉਹ ਕਈ ਮੁੰਡੇ ਮੈਨੂੰ ਕਬੱਡੀ ਵਾਲੇ ਮਿਲੇ, ਸਾਰੇ ਬੜੇ ਖੁਸ਼ ਆ, ਸੁਪਰਸਟਾਰ ਜਿਹੜੇ, ਕਿਉਂਕਿ ਅਸੀਂ ਕਬੱਡੀ ਦੇ ਵਰਲਡ ਕੱਪ ਵੀ ਕਰਾਉਂਦੇ ਆ ਉੱਥੇ ਅਮਰੀਕਾ 'ਚ। ਜੀ ਜੀ। ਤੇ ਉਹ ਇਸ ਕਰਕੇ ਉਹ ਵੀ ਬੜੇ ਖੁਸ਼ ਆ। ਬੜੇ ਐਤਕੀ ਸਾਡੀ ਪੂਰੀ ਟਰਾਈ ਆ ਕਿ ਇਹਨਾਂ ਦਾ ਢਿੱਲੋਂ ਸਾਹਿਬ ਗਿੱਲ ਹੁਣੀ ਮਿਲੇ ਸੀਗੇ ਮੁੰਡਾ, ਇਹਨਾਂ ਦੀ ਪੂਰੀ ਟਰਾਈ ਆ, ਵੀਜ਼ਾ ਲਵਾ ਕੇ ਟਰਾਈ ਕਰਾਂਗੇ ਅਮਰੀਕਾ 'ਚ, ਫਿਰ ਲੋਕਾਂ ਨੂੰ ਇਹਨਾਂ ਦੀ ਕਬੱਡੀ ਦਿਖਾਵਾਂਗੇ। ਲੋਕੀ ਲਾਈਕ ਵੀ ਬਹੁਤ ਕਰਦੇ ਆ। ਹਾਂ, ਕਬੱਡੀ ਤਾਂ ਚੌਂਕੇ ਆਪਣੇ ਪੰਜਾਬੀਆਂ ਦੀ ਖੇਡ ਹੈ, ਪੁੱਛੋ ਨਾ, ਉੱਥੇ ਇਹਨੇ ਲਾਈਕ ਕਰਦੇ। ਅੱਛਾ, ਤੁਹਾਡੇ ਕੰਮਾਂ ਦੇ ਵਿੱਚ ਜਿਵੇਂ ਕਿ ਤੁਸੀਂ ਦੱਸਿਆ ਵੀ ਹੈ, ਕੁਝ ਪਲਾਨ ਤੁਹਾਡੇ ਅੱਗੇ ਕਬੱਡੀ ਦੇ ਟੂਰਨਾਮੈਂਟ ਕਰਾਉਣ ਦੇ ਇੱਥੇ ਆਪਣੇ ਪੰਜਾਬ ਦੇ ਵਿੱਚ ਵੀ, ਪਾਕਿਸਤਾਨੀ ਪੰਜਾਬ ਦੇ? ਹਾਂਜੀ ਹਾਂਜੀ, ਪਿਛਲੇ ਸਾਲ ਵੀ ਅਸੀਂ ਨਵੰਬਰ 'ਚ ਕਰਾਉਣਾ ਚਾਹੁੰਦੇ ਸੀ। ਇੱਥੇ ਹੜ੍ਹ ਆ ਗਿਆ, ਤੁਹਾਨੂੰ ਪਤਾ ਬਹੁਤ, ਤੇ ਸਰਕਾਰ ਨੇ ਪਰਮਿਸ਼ਨ ਨਹੀਂ ਦਿੱਤੀ। ਸੋ ਐਤਕੀ ਪੂਰਾ ਪਲਾਨਿੰਗ ਆ, ਦੇਖਾਂਗੇ ਜੇ ਪਰਮਿਸ਼ਨ ਮਿਲੀ ਲੀਗਲੀ ਤੇ ਮੇਲਾ ਕਰਾਵਾਂਗੇ ਵਧੀਆ ਵੱਡੇ ਲੈਵਲ ਦਾ। ਉਧਰ ਪੰਜਾਬ ਤੇ ਆਹ ਪੰਜਾਬ ਇੱਕੋ ਹੀ ਪੰਜਾਬ, ਕਬੱਡੀ ਤੇ ਮਾਂ ਕਬੱਡੀ, ਕਬੱਡੀ ਨੂੰ ਤਾਂ ਆਪਾਂ ਮਾਂ ਖੇਡ ਕਬੱਡੀ ਕਹਿੰਦੇ ਆ। ਬਿਲਕੁਲ ਬਿਲਕੁਲ। ਅੱਛਾ, ਤੁਹਾਡੇ ਸੋਸ਼ਲ ਵਰਕ ਜਿਹੜੀ ਸਾਡੀ ਪੰਜਾਬੀ ਕਮਿਊਨਿਟੀ, ਉਹਨਾਂ ਵਾਸਤੇ ਬਹੁਤ ਜ਼ਿਆਦਾ ਹੈ, ਉਹਨਾਂ ਦੇ ਬਾਰੇ ਕੁਝ ਦੱਸੋ ਕਿ ਇਹ ਸੋਚ ਕਿਵੇਂ ਪੈਦਾ ਹੋਈ? ਬੰਦਾ ਤਾਂ ਉੱਥੇ ਜਾਂਦਾ ਹੈ ਤੇ ਆਪਣੀ ਕਮਾਈ ਔਰ ਸਿਰਫ ਆਪਣੀ ਕਮਾਈ ਦੇ ਬਸ ਜੀ, ਇਹ ਸਾਡੇ ਤੇ ਖਾਨਦਾਨੀ ਹੈ ਕੰਮ। ਸਾਡੇ ਗ੍ਰੈਂਡ ਪੇਰੈਂਟਸ, ਮੇਰੇ ਦਾਦਾ ਦਾਦੀ, ਫਿਰ ਮੇਰੇ ਪਿਤਾ ਜੀ, ਮਾਤਾ ਜੀ, ਸਾਰੇ ਉਹ ਬਸ ਉਹੀ ਕਹਿੰਦੇ ਹੁੰਦੇ ਸੀ ਵੀ ਜੇ ਬਟੂਆ ਭਰਿਆ ਤੇ ਖਾਲੀ ਕਰਿਆ, ਰੱਬ ਤੈਨੂੰ ਆਪੇ ਸਵੇਰ ਨੂੰ ਦੇ ਦੂਗਾ, ਲੋੜਵੰਦ ਨੂੰ ਦੇਣੇ ਆ। ਹਾਂ, ਬਹੁਤ ਵਾਰੀ ਕਈ ਵਾਰੀ ਜਿਹੜੇ, ਸੋ ਸਾਡਾ ਵੀ ਇਹੀ ਹਮੇਸ਼ਾ ਰਿਹਾ। ਅਸੀਂ ਕੱਲ 13 ਲੱਖ ਰੁਪਈਆ ਮੈਂ ਦਿੱਤਾ ਸੀਗਾ ਆਪਣੇ ਨਨਕਾਣਾ ਸਾਹਿਬ ਲੰਗਰਾਂ ਵਾਸਤੇ। ਫਿਰ ਇੱਥੇ ਕੱਲ ਕਰਤਾਰਪੁਰ ਗਿਆ, ਉੱਥੇ ਉਹ ਕਹਿੰਦੇ ਰਿਪੇਅਰ ਹੋਣ ਵਾਲੀ ਸਾਰੀ, ਮੈਂ ਕਿਹਾ ਜਿੰਨੇ ਵੀ ਹੋਗੀ ਕਰਵਾ ਦਿਆਂਗੇ ਮਸ਼ੀਨਾਂ ਦੀ। ਸੋ ਸਾਰੇ ਸਿੱਖ ਭਾਈਆਂ ਨੂੰ ਖਾਸ ਕਰਕੇ ਬੇਨਤੀ, ਆਓ ਗੁਰੂ ਘਰ ਖਾਲੀ ਆ,
ਬਣੇ ਬਹੁਤ ਵੱਡੇ ਆ, ਪਰ ਸੰਗਤਾਂ ਆਉਣਗੀਆਂ ਤੇ ਸੰਗਤਾਂ ਨਹੀਂ ਆ ਰਹੀਆਂ। ਹਾਂ, ਤੁਸੀਂ ਸੰਗਤਾਂ ਬਾਹਰੋਂ ਆਓ, ਇੱਥੇ ਬਹੁਤ ਤੁਹਾਨੂੰ ਪਿਆਰ ਮਿਲਦਾ। ਆਓ, ਦੇਖੋ, ਘੁੰਮੋ ਫਿਰੋ। ਮੈਂ ਅੱਜ ਸਾਰਾ ਲਾਹੌਰ ਦੇਖਣ ਜਾ ਰਿਹਾ, ਪੰਜਵੇਂ ਪਾਤਸ਼ਾਹੀ ਦਾ ਗੁਰੂ ਘਰ, ਰਣਜੀਤ ਸਿੰਘ ਦਾ ਸਾਰਾ ਕੁਛ। ਹਾਂਜੀ। ਅੱਛਾ, ਅਗਲਾ ਸਵਾਲ ਮੈਂ ਫਿਰ ਕਰਾਂਗਾ। ਤੁਸੀਂ ਹੁਣ ਇੱਥੇ ਆਏ ਹੋ, ਤੁਸੀਂ ਪਿਛਲੇ ਅੱਜ ਤੁਹਾਨੂੰ ਚੌਥਾ ਦਿਨ ਇੱਥੇ। ਹਾਂਜੀ ਹਾਂਜੀ। ਜਿਹੜੇ ਬਾਹਰ ਬੈਠੇ ਲੋਕ ਹਨ, ਉਹਨਾਂ ਦੇ ਮਨਾਂ ਦੇ ਵਿੱਚ ਕਈ ਤਰ੍ਹਾਂ ਦੇ ਖੌਫ ਹੁੰਦੇ ਨੇ, ਉਹਦੇ ਪਿੱਛੇ ਕਈ ਤਰ੍ਹਾਂ ਦਾ ਪ੍ਰੋਪਗੇਟ ਕੀਤਾ ਜਾਂਦਾ ਹੈ। ਤੁਸੀਂ ਆਪਣੀ ਅੱਖ ਦੇ ਨਾਲ ਦੇਖਿਆ, ਇੱਥੇ ਕੀ ਹੈ, ਕਿੰਜ ਦਾ ਹੈ, ਔਰ ਬਾਹਰ ਬੈਠੇ ਲੋਕਾਂ ਨੂੰ ਕੀ ਦੱਸਣਾ ਚਾਹੋਗੇ ਕਿ ਪੰਜਾਬ? ਬਸ ਮੈਂ ਤੇ ਇਹੀ ਦੱਸਣਾ ਚਾਹੁੰਦਾ ਆ, ਇੱਧਰਲਾ ਪੰਜਾਬ ਤੇ ਉੱਧਰਲਾ ਪੰਜਾਬ। ਜਦੋਂ ਇੱਥੋਂ ਕੋਈ ਜਾਂਦਾ ਉਧਰ ਪੰਜਾਬ ਉਧਰਲੇ ਮੋਢਿਆਂ ਤੇ ਚੱਕੀ ਫਿਰਦੇ ਆ, ਜਦੋਂ ਇੱਥੋਂ ਕੋਈ ਆਪਾਂ ਉਧਰੋਂ ਆਉਨੇ ਤੇ ਇੱਧਰ ਮੋਢਿਆਂ ਤੇ ਚੱਕੀ ਫਿਰਦੇ ਆ। ਤੇ ਬਸ ਇਹੀ ਆ ਕਿ ਕੋਈ ਇੱਥੇ ਕ੍ਰਾਈਮ, ਚਲੋ ਉਹ ਤਾਂ ਛੋਟੀਆਂ ਮੋਟੀਆਂ ਗੱਲਾਂ ਹੁੰਦੀਆਂ, ਇੱਥੇ ਤਾਂ ਲੋਕੀ ਜਿੱਦਾਂ ਉਧਰ ਲੋਕੀ ਨਾਲ ਕਿਰਪਾਨਾਂ ਲਈ ਫਿਰਦੇ, ਟੂਰਿਸਟ ਕੋਈ ਪਾਕਿਸਤਾਨ ਚ ਜਾਵੇ ਤੇ ਉਹਦੀ ਕਹਿੰਦੇ ਸਾਡੀ ਜਾਨ ਲੈ ਲਾ ਉਸ ਪੰਜਾਬ ਚ, ਤੇ ਇੱਧਰ ਇਹ ਪੰਜਾਬੀ ਸਾਰੇ ਕਹਿੰਦੇ ਵੀ ਕੋਈ ਲਾਗੇ ਆ ਕੇ ਦਿਖਾ ਲੇ। ਸੋ ਆਓ ਸਾਰੇ ਭਰਾ ਆ ਕੇ ਦੇਖੋ, ਗੁਰੂ ਘਰ ਮੱਥਾ ਟੇਕੋ। ਹੋਰ ਸਾਰਾ ਇੱਥੇ ਭਾਈਚਾਰਾ ਆਪਣਾ ਅੱਜ ਕੱਲ੍ਹ ਰੋਜ਼ੇ ਚੱਲ ਰਿਹਾ। ਸੋ ਬੜੀ ਖੁਸ਼ੀ ਆ, ਮੈਂ ਇਹਨਾਂ ਦਿਨਾਂ ਚ ਆਇਆ ਤੇ ਮੈਂ ਦੇਖ ਰਿਹਾ ਬਹੁਤ ਸਤਿਕਾਰ ਆ, ਬਹੁਤ ਵਧੀਆ ਹੈ ਜੀ। ਇੱਕ ਹੋਰ ਵੱਡਾ ਕੰਮ ਗਾਖਲ ਗਰੁੱਪ ਦਾ ਜਿਹੜਾ ਹੈ, ਉਹ ਗਾਖਲ ਪ੍ਰੋਡਕਸ਼ਨ ਹੈ, ਜਿਹਦੇ ਰਾਹੀਂ ਤੁਸੀਂ ਫਿਲਮਾਂ ਬਣਾ ਰਹੇ ਹੋ, ਸੰਗੀਤ ਨਾਲ ਲੋਕਾਂ ਨੂੰ ਜੋੜ ਰਹੇ ਹੋ। ਉਹਦੇ ਅੰਦਰ ਇਸ ਵੇਲੇ ਤੱਕ ਕੀ ਕੰਮ ਹੋ ਚੁੱਕਿਆ? ਦੇਖੋ, ਅਸੀਂ 2-3 ਫਿਲਮਾਂ ਬਣਾਈਆਂ, ਇੰਗਲਿਸ਼ ਵੀ ਬਣਾਈਆਂ। ਸਭ ਤੋਂ ਪਹਿਲੀ ਫਿਲਮ ਸੀ ਸਾਡੀ ਧਰਮ ਜੀ ਨਾਲ, ਸੈਕੰਡ ਹੈਂਡ ਹਸਬੈਂਡ, ਧਰਮਿੰਦਰ ਸਾਹਿਬ ਦੇ ਨਾਲ। ਹਾਂ, ਧਰਮਿੰਦਰ ਜੀ ਨਾਲ, ਤੇ ਨਾਲ ਗਿੱਪੀ ਗਰੇਵਾਲ ਜੀ ਸੀ ਜੀ। ਤੇ ਧਰਮਿੰਦਰ ਜੀ ਅੱਜ ਵੀ ਮੈਨੂੰ ਆਪਣੇ ਪੁੱਤਾਂ ਵਾਂਗ ਸਮਝਦੇ ਆ। ਜਦੋਂ ਮੈਂ ਜਾਣਾ ਹਰ ਵਾਰੀ ਮਿਲਦਾ ਤਾਂ ਬੜੀ ਖੁਸ਼ੀ ਹੋਈ। ਫਿਰ ਜਿਮੀ ਸ਼ੇਰਗਿੱਲ ਜੀ ਨੇ ਬਣਾਈ ਸੀ ਵਿਸਾਖੀ ਲਿਸਟ। ਸੋ ਆਉਣ ਵਾਲਾ ਜਿਹੜਾ ਫਿਊਚਰ ਹੈ ਸਾਡਾ, ਮੇਰੇ ਇਹਨਾਂ ਦਿਨਾਂ 'ਚ ਮੈਂ ਬੰਬੇ ਜਾ ਰਿਹਾ ਵਾਪਸ, ਉੱਥੇ ਸਾਡੇ ਕੋਲ ਟਰਨ ਨਹੀਂ, ਸਭ ਕੁਝ ਹੈਗਾ ਆ। ਤਾਂ ਅਸੀਂ ਟਰਾਈ ਕਰਾਂਗੇ ਕਿ ਦੋਨੇ ਪੰਜਾਬਾਂ ਦੇ ਪੰਜਾਬੀ ਐਕਟਰ ਇਕੱਠੇ ਹੋ ਕੇ, ਭਾਵੇਂ ਸਾਨੂੰ ਅਮਰੀਕਾ 'ਚ ਨਾ ਮੂਵੀ ਬਣਾਉਣੀ ਪਵੇ, ਬਹੁਤ ਅੱਛਾ, ਜਿਹਦੇ ਨਾਲ ਸਾਡੇ ਕਲਚਰ ਨੂੰ ਉੱਪਰ ਲਿਆ ਸਕੀਏ ਅਸੀਂ। ਇੱਕ ਸਾਂਝ ਵਧੇ, ਐਕਟਰਸ ਮਿਲਣ, ਜਿਵੇਂ ਚੱਲ ਮੇਰਾ ਪੁੱਤ ਦੀ ਟੀਮ ਇੱਕ ਬਣੀ, ਉਸੇ ਤਰੀਕੇ ਨਾਲ ਉਸ ਨੂੰ ਹੋਰ ਵਧਾਉਣ ਦੀ ਲੋੜ ਨਹੀਂ। ਮੇਰਾ ਮੇਨ ਮਕਸਦ ਹੈ ਕਿ ਸਾਡਾ ਕਲਚਰ ਵਧੇ, ਹੋਰ ਸਾਡੀ ਜਿਹੜੀ ਆਉਣ ਵਾਲੀਆਂ ਜਨਰੇਸ਼ਨਾਂ ਉਹ ਪੰਜਾਬੀ ਨਾਲ ਜੁੜਨ। ਅੱਜ ਉਹ ਟੁੱਟਦਾ ਜਾ ਰਿਹਾ ਬਾਹਰ, ਜਦੋਂ NRI ਬੱਚੇ ਸਾਡੇ, ਫਿਰ ਉਹ। ਸੋ ਇਸ ਕਰਕੇ ਮੇਰਾ ਸਾਡੇ ਪਰਿਵਾਰ ਦੀ ਸਾਡੀ ਮਾਤਾ ਗੁਰਦੇਵ ਕੌਰ, ਨਸੀਬ ਸਿੰਘ ਦੇ ਸਾਰੇ ਕੁਣਬੇ ਦੀ ਇਹੀ ਆ, ਮੇਰੇ ਭਰਾਵਾਂ ਦੀ ਇਕਬਾਲ ਸਿੰਘ ਤੇ ਬਲਵਿੰਦਰ ਸਿੰਘ, ਜਾਂ ਬੱਚੇ ਸਾਡੇ ਗੁਰਵਿੰਦਰ ਸਿੰਘ ਛੋਟੇ, ਸਾਰਿਆਂ ਦੀ ਇਹੋ ਹੀ ਡਿਮਾਂਡ ਆ ਕਿ ਅਸੀਂ ਜਿੰਨੀ ਵੀ ਸੇਵਾ ਕਰ ਸਕੀਏ ਆਪਣੇ ਪੰਜਾਬੀਆਂ ਦੀ, ਖਾਸ ਕਰਕੇ ਸਮਾਜ ਦੀ, ਪਹਿਲਾਂ ਕਰੀਏ। ਬਹੁਤ ਅੱਛੇ ਜੀ, ਤੁਹਾਡੇ ਅੰਦਰ ਪੰਜਾਬੀਅਤ ਹੈ, ਔਰ ਸੱਚੀ ਪੰਜਾਬੀਅਤ ਇਹੀ ਹੈ ਕਿ ਉਹ ਇਹਨਾਂ ਸਾਰੇ ਪੱਖਾਂ ਤੇ ਸੋਚਦਾ ਹੈ ਕਿ ਕਿਹਦੇ ਨਾਲ ਪੰਜਾਬੀਅਤ ਕਾਇਮ ਰਹਿ ਸਕਦੀ ਹੈ, ਕਿਹਦੇ ਨਾਲ ਅਸੀਂ ਪੰਜਾਬ ਦਾ ਭਲਾ ਸੋਚ ਸਕਦੇ ਹਾਂ। ਇੱਕ ਹੋਰ ਉੱਚੀ ਸ਼ਖਸੀਅਤ, ਮੈਂ ਇੱਕ ਹੋਰ ਸਾਰੇ ਪੰਜਾਬੀਆਂ ਨੂੰ ਫਿਰ ਅਪੀਲ ਕਰਦਾ, ਅਸੀਂ ਤੇ ਸਾਡਾ ਪਰਿਵਾਰ ਤੇ ਬਹੁਤ, ਅਸੀਂ ਐਜੂਕੇਸ਼ਨ ਤੇ ਡੋਨੇਸ਼ਨ ਕਰਦੇ ਹਾਂ ਜੀ। ਨਨਕਾਣਾ ਨੰਦੇੜ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਦੇ ਗੁਰਦੁਆਰੇ ਅਸੀਂ 33 ਲੱਖ ਰੁਪਈਆ ਇਸ ਸਾਲ ਦਿੱਤਾ ਐਜੂਕੇਸ਼ਨ ਲਈ। ਸੋ ਇੱਥੇ ਵੀ ਪੰਜਾਬੀ ਪਾਕਿਸਤਾਨੀ ਭਰਾ ਜਾਂ ਦੂਜੇ ਸਾਰੇ ਸੁਣਦੇ ਆ। ਆਉਣ ਵਾਲੇ ਸਮੇਂ 'ਚ ਅਸੀਂ ਵੀ ਕਰਾਂਗੇ, ਗੁਰੂ ਘਰ ਨਾਲ ਮੈਂ ਰਿਲੇਸ਼ਨ ਬਣਾਉਂਗਾ, ਜਿਹੜੇ ਗਰੀਬ ਬੱਚੇ ਪੜ੍ਹਨਗੇ ਜਿੰਨਾ ਵੀ ਹੋ ਸਕਦਾ, ਕਿਉਂਕਿ ਐਜੂਕੇਸ਼ਨ ਜੋ ਸੰਸਾਰ 'ਚ ਸਭ ਤੋਂ ਵੱਡੀ ਚੀਜ਼ ਹੈ, ਵੱਡੀ, ਜਿੱਦਾਂ ਗੁਰੂ ਸਾਹਿਬ ਨੇ ਕਿਹਾ, ਸ਼ਬਦ ਗੁਰੂ, ਸ਼ਬਦ ਮਤਲਬ ਐਜੂਕੇਸ਼ਨ ਤੇ ਨਾਲ ਗੁਰਬਾਣੀ ਫੇਰ ਹੀ ਪੜਾਂਗੇ ਜੇ ਅਸੀਂ ਪੜ੍ਹੇ ਲਿਖੇ ਹੋਵਾਂਗੇ। ਬਿਲਕੁਲ। ਹਾਂਜੀ ਬਾਬਾ ਜੀ, ਕਿੰਜ ਦਾ ਲੱਗਿਆ ਜਦੋਂ ਕੋਈ ਇਸ ਤਰ੍ਹਾਂ ਦੇ ਜੀ ਆਉਂਦੇ ਨੇ? ਮੈਂ ਚੂੰਕਿ ਪਹਿਲੀ ਦਫਾ ਸਾਡੀ ਜਦੋਂ ਪੌਰਾ ਸਾਹਿਬ ਨਾਲ ਇੱਥੇ ਲਾਹੌਰ ਦੇ ਵਿੱਚ ਮੁਲਾਕਾਤ ਹੋਈ ਸੀ ਪ੍ਰੈਸ ਕਲੱਬ 'ਚ, ਉਹਦੇ ਬਾਰੇ 'ਚ ਕੱਲ ਛਪਿਆ ਵੀ ਹੈ ਇੰਡੀਆ ਦੇ ਅਜੀਤ ਦੇ ਵਿੱਚ ਪੌਰਾ ਸਾਹਿਬ ਦਾ ਕੰਮ। ਅੱਛਾ ਗੱਲ ਕਿ ਕੋਈ ਉਹਨਾਂ ਦੇ ਸੱਜਣ ਨੇ ਤੇ ਉਹਨਾਂ ਦੇ ਸੱਜਣ ਸਾਡੇ ਸੱਜਣ ਨੇ, ਬੜਾ ਅੱਛਾ ਲੱਗਿਆ ਇਹਨਾਂ ਨਾਲ ਮਿਲ ਕੇ। ਔਰ ਜਿਹੜੀ ਇਹਨਾਂ ਨੇ ਗੱਲਬਾਤ ਥੋੜ੍ਹੀ ਬਹੁਤੀ ਤਾਲੀਮ ਦੇ, ਇਲਮ ਦੇ ਬਾਰੇ 'ਚ ਕੀਤੀ ਹੈ, ਅਗਰ ਇਹੋ ਜਿਹੇ ਕੰਮ ਇਸ ਧਰਤੀ 'ਤੇ ਹੋਣ ਤਾਂ ਮੇਰਾ ਖਿਆਲ ਹੈ ਕਿ ਬਹੁਤ ਸੋਹਣੀ ਔਰ ਨਵੇਕਲੀ ਗੱਲ ਹੈ ਕਿ ਅਸੀਂ ਉਹਨਾਂ ਬੱਚਿਆਂ ਦੀ ਤਾਲੀਮ ਦੇ ਵਾਸਤੇ, ਪੜ੍ਹਨ ਦੇ ਵਾਸਤੇ ਕੁਝ ਕਰੀਏ ਜਿਨ੍ਹਾਂ ਨੂੰ ਮਾਪੇ ਸਕੂਲਾਂ ਤੱਕ ਨਹੀਂ ਪੜ੍ਹਾ ਸਕਦੇ, ਜਾਂ ਉਹਨਾਂ ਦੇ ਅਖਰਾਜਾਤ ਜਿਹੜੇ ਨੇ, ਖਰਚੇ ਨੇ, ਉਹ ਬਰਦਾਸ਼ਤ ਨਹੀਂ ਕਰਦੇ। ਤੇ ਮੇਰਾ ਖਿਆਲ ਹੈ ਕਿ ਜਿੰਨੇ ਵੀ ਪੈਸੇ ਵਾਲੇ ਲੋਕ ਨੇ ਉਹਨਾਂ ਵੱਲ ਧਿਆਨ ਦੇਣਾ ਚਾਹੀਦਾ। ਬਾਕੀ ਤਾਂ ਤਾਲੀਮ ਦੁਨੀਆ 'ਚ ਸਾਰੇ ਹਰ ਆਪਣੇ ਹਿਸਟਰੀ ਦੇ ਮੁਤਾਬਕ ਜੋ ਵੀ ਤਾਲੀਮ ਦਿਲਵਾਣਾ ਚਾਹ ਰਿਹਾ ਆਪਣੇ ਬਾਲਾਂ ਨੂੰ ਉਹ ਕਰਵਾ ਰਿਹਾ। ਲੇਕਿਨ ਮੇਰਾ ਜਿਹੜੀ ਸੋਚ ਹੈ, ਮੇਰੀ ਜਿਹੜੀ ਸ਼ਾਇਰੀ ਹੈ, ਉਹ ਵੀ ਇਸੇ ਹਵਾਲੇ ਨਾਲ ਹੈ ਕਿ ਮਾੜੇ ਦੀ ਜਿੰਨੀ ਗੱਲ ਹੋ ਸਕੇ, ਜਿੰਨੀ ਮਦਦ ਹੋ ਸਕੇ ਉਹ ਕੀਤੀ ਜਾਏ, ਤਾਂ ਕਿ ਉਹਨਾਂ ਮਾੜਿਆਂ ਦੇ ਬੱਚਿਆਂ ਨੂੰ, ਬਾਲਾਂ ਨੂੰ ਆਪਣੇ ਪੈਰਾਂ 'ਤੇ ਜੇ ਅਸੀਂ ਖਿਲਾਰ ਦਈਏ ਤੇ ਮੇਰਾ ਖਿਆਲ ਹੈ ਕਿ ਇਹੋ ਜਿਹੇ ਲੋਕਾਂ ਦੇ ਵਾਸਤੇ ਬੜੀ ਵੱਡੀ ਗੱਲ ਹੋਏਗੀ, ਔਰ ਉਹਨਾਂ ਵਾਸਤੇ ਵੀ
ਬਹੁਤ ਮਾਣ ਵਾਲੀ ਗੱਲ ਹੋਗੀ ਕਿ ਉਹਨਾਂ ਨੂੰ ਇਹ ਮਾਣ ਦੇਣਗੇ ਕਿ ਉਹ ਆਪਣੇ ਪੈਰਾਂ 'ਚ ਖਲੋ ਕੇ ਤੇ ਮੁਆਸ਼ਰੇ ਦੇ ਵਿੱਚ ਇੱਕ ਆਪਣੀ ਪਛਾਣ ਕਰਵਾ ਸਕਣਗੇ। ਇਸ ਤੋਂ ਮੈਂ ਜ਼ਿਆਦਾ ਹੋਰ ਕੀ ਕਹਿ ਸਕਦਾ। ਕੋਈ ਦੋ ਲਾਈਨਸ ਕੋ ਤੁਹਾਡੀ ਪੋਇਟਰੀ ਦੇ ਵਿੱਚੋਂ ਜਿਸ ਤਰ੍ਹਾਂ ਸਾਡੇ ਪੰਜਾਬੀ ਜਿਹੜੇ ਤੁਹਾਡੀ ਇਹਨਾਂ ਦੇ ਨਾਲ ਮੇਰਾ ਖਿਆਲ ਹੈ ਨਹੀਂ ਜੀ ਜੀ ਉਹ ਮੇਰਾ ਸ਼ੇਰ ਤੇ ਮੈਂ ਬਾਰ-ਬਾਰ ਖੋਰੇ ਕਿੰਨੀ ਵਾਰ ਲੇਕਿਨ ਇਹੋ ਜਿਹੇ ਲੋਕਾਂ ਤੇ ਉਹ ਸੂਟ ਕਰਦੇ ਜਿਹੜੇ ਹਿੰਮਤ ਵਾਲੇ ਹਾਂ, ਲੋਕ ਨੇ। ਕਿ ਬੇਹਿੰਮਤੇ ਨੇ ਜਿਹੜੇ ਬਹਿ ਕੇ ਸ਼ਿਕਵਾ ਕਰਨ ਮੁਕੱਦਰਾਂ ਦਾ, ਬੇਹਿੰਮਤੇ ਨੇ ਜਿਹੜੇ ਬਹਿ ਕੇ ਸ਼ਿਕਵਾ ਕਰਨ ਮੁਕੱਦਰਾਂ ਦਾ, ਉੱਗਣ ਵਾਲੇ ਉੱਗ ਪੈਂਦੇ ਨੇ ਸੀਨਾ ਪਾੜ ਕੇ ਪੱਥਰਾਂ ਦਾ, ਤੇ ਮੰਜ਼ਲ ਦੇ ਮੱਥੇ ਦੇ ਉੱਤੇ ਤਖਤੀ ਲੱਗਦੀ ਉਹਨਾਂ ਦੀ ਜਿਹੜੇ ਘਰੋਂ ਬਣਾ ਕੇ ਟੁਰਦੇ ਨਕਸ਼ਾ ਆਪਣੇ ਸਫਰਾਂ ਦਾ। ਤੇ ਬਾਕੀ ਜ਼ਬਾਨ ਦੇ ਹਵਾਲੇ ਨਾਲ, ਮੇਰੀ ਮਾਂ ਬੋਲੀ ਦੇ ਹਵਾਲੇ ਨਾਲ, ਪੰਜਾਬੀਆਂ ਦੀ ਮਾਂ ਬੋਲੀ ਸਾਰੇ ਪੰਜਾਬ ਜਿੱਥੇ ਜਿੱਥੇ ਵੀ ਕੋਈ ਵਸਦਾ ਹੁਣ ਤੇ ਇਹਦਾ ਹੁਣ ਜ਼ਿਕਰ ਹੋ ਰਿਹਾ, ਹੁਣ ਲੱਗ ਪਿਆ ਕਿ ਬਾਬਾ ਨਜ਼ਮੀ ਰੱਬ ਨਾਲ ਗੱਲਾਂ ਕਰਨਾ ਚਾਹੁੰਦਾ ਤੇ ਮੈਂ ਤੇ ਰੱਬ ਨਾਲ ਪੰਜਾਬੀ ਬੋਲਾਂਗਾ ਜੇ ਕਦੀ ਰੱਬ ਨੇ ਮੌਕਾ ਦਿੱਤਾ ਜਦੋਂ ਵੀ ਕਿ ਅੰਬਰ ਦਾ ਮੈਂ ਬੂਹਾ ਖੋਲ ਕੇ ਵੇਖਾਂਗਾ, ਅੰਬਰ ਦਾ ਮੈਂ ਬੂਹਾ ਖੋਲ ਕੇ ਵੇਖਾਂਗਾ, ਰੱਬ ਦੇ ਨਾਲ ਪੰਜਾਬੀ ਬੋਲ ਕੇ ਵੇਖਾਂਗਾ, ਅੰਬਰ ਦਾ ਮੈਂ ਬੂਹਾ ਖੋਲ ਕੇ ਵੇਖਾਂਗਾ, ਰੱਬ ਦੇ ਨਾਲ ਪੰਜਾਬੀ ਬੋਲ ਕੇ ਵੇਖਾਂਗਾ, ਭਗਤ ਸਿੰਘ ਤੇ ਦੁੱਲਾ ਜਬਰੂ ਮੇਰਾ ਲੋ। ਮੈਂ ਪੜ੍ਹਿਆ ਭਗਤ ਸਕੂਲ ਦਾ ਮੇਰੇ ਸ਼ੀਸ਼ੇ ਵਾਂਗ ਅਸੂਲ, ਮੈਂ ਆਪਣੀ ਬੋਲੀ ਬੋਲਣੀ ਮੇਰੇ ਆਪਣੇ ਹਰਫ ਰਸੂਲ। ਮੇਰਾ ਖਿਆਲ ਹੈ ਕਿ ਇਸ ਤੋਂ ਜ਼ਿਆਦਾ ਬਹੁਤ ਮਾਣ ਵਾਲੀ ਗੱਲ ਹੈ ਕਿ ਨਾਲ ਮੁਲਾਕਾਤ ਰੱਬ ਕਰੇ ਕਿ ਫਿਰ ਵੀ ਕਦੀ ਹੋਵੇ। ਤੇ ਬਿਲਕੁਲ ਪੌੜਾ ਸਾਹਿਬ ਨੂੰ ਸਾਡੇ ਵੱਲੋਂ ਜਾ ਕੇ ਟੇਟਰ ਸਰਸਿਆਕਾਰ ਉਹਨਾਂ ਦੇ ਅੱਗੇ ਗਾਂ ਜਿਹੜੇ ਸੱਜਣ ਨੇ ਉਹਨਾਂ ਨੂੰ ਤਾਂ ਸਾਰਿਆਂ ਨੂੰ ਸਾਡੇ ਵੱਲੋਂ ਸਲਾਮ ਵੀ ਔਰ ਸਰਸਿਆਕਾਰ। ਬਸ ਬਿਲਕੁਲ ਮੇਰੇ ਵੱਲੋਂ ਫਿਰ ਅਪੀਲ ਹੈ ਸਾਰੇ ਪੰਜਾਬੀਆਂ ਨੂੰ ਬਾਹਰੋਂ ਕਿ ਵੀਜ਼ੇ ਲੈ ਕੇ ਆਪ ਆ ਕੇ ਦੇਖੋ। ਜਿਹੜੇ ਉਹ ਸੋਸ਼ਲ ਮੀਡੀਆ ਤੇ ਐਵੇਂ ਲੋਕੀ ਕਰੀ ਜਾਂਦੇ ਇੱਥੇ ਕੁਝ, ਇੱਥੇ ਤੇ ਜਿੰਨਾ ਪਿਆਰ ਆ, ਆਓ ਸਾਰੇ ਭਰਾ ਵੀਜ਼ੇ ਲਓ, ਅੰਬੈਸੀਆਂ ਦੇ ਰਹੀਆਂ। ਵੈਸੇ ਸਰਕਾਰਾਂ ਨੂੰ ਵੀ ਮੇਰੀ ਬਹੁਤ ਹੱਥ ਜੋੜ ਕੇ ਬੇਨਤੀ ਆ ਕਿ ਗੁਰੂ ਘਰਾਂ ਦੇ ਇੱਧਰ ਵਾਲੇ ਟੂਰਿਸਟ ਉੱਧਰ ਜਾਣ, ਉੱਧਰਲੇ ਇੱਧਰ ਆਉਣ। ਸੋ ਬਹੁਤ ਸਾਡਾ ਦੇਸ਼ ਤੇ ਹੈ ਹੀ ਅਮਨ ਦਾ ਦੇਸ਼ ਹੈ, ਇਨਸ਼ਾਅੱਲਾ ਕੁਝ ਨਹੀਂ ਹੋ ਸਕਦਾ ਇੱਥੇ। ਉਸ ਦੇਸ਼ ਜਿਸ ਤੇ ਕੱਖ ਵੀ ਨਹੀਂ ਵੱਜ ਸਕਦਾ, ਜਿਸ ਤੇ ਸੋਹਣੀ ਸੂਫੀ ਰੀਤ, ਗੁਰੂ ਰੀਤ ਔਰ ਉਸ ਤੋਂ ਪਹਿਲੇ ਜੋਗੀ ਸਾਹਿਬਾਨ ਦੀ ਰੀਤ, ਹਾਂਜੀ ਹਾਂਜੀ ਬਿਲਕੁਲ ਹੈ ਹੀ ਅਮਨ ਦਾ ਖਿੱਤਾ। ਸੋ ਇੱਥੇ ਅਗਰ ਕੁਝ ਇਸ ਤਰੀਕੇ ਦੇ ਜ਼ੇਨ ਪੈਦਾ ਕੀਤੇ ਗਏ ਤੇ ਸਾਨੂੰ ਉਹਨਾਂ ਨੂੰ ਨਹੀਂ ਵੇਖਣਾ ਚਾਹੀਦਾ। ਸਾਨੂੰ ਹੋਲ ਸਮਾਜ ਵੱਲ ਵੇਖਣਾ ਚਾਹੀਦਾ, ਹੋਲ ਪੰਜਾਬ ਵੱਲ ਵੇਖਣਾ ਚਾਹੀਦਾ। ਸਾਨੂੰ ਅਸ਼ੋਕ ਬੋਰਜ ਅਮਨ ਪਸੰਦਾਂ ਵੱਲ ਵੇਖਣਾ ਚਾਹੀਦਾ ਹੈ, ਜਿਹੜੇ ਸਾਂਝਾਂ ਬਣਾ ਰਹੇ ਹਨ, ਜਿਹੜੇ ਸਾਂਝਾਂ ਦੀਆਂ ਪੀਂਘਾਂ ਤੇ ਹੁਲਾਰੇ ਦੇ ਰਹੇ ਨੇ ਨਾ ਪੰਜਾਬਾਂ ਨੂੰ। ਸੋ ਦੇਸ਼ ਉਹ ਟਾਈਮ ਜ਼ਰੂਰ ਆਵੇਗਾ ਕਿ ਜਿਹੜੀ ਖਾਹਿਸ਼ ਹੈ ਬਾਜੀ ਹੋਰਾਂ ਦੀ, ਅਮੋਲਕ ਸਿੰਘ ਹੋਰਾਂ ਦੀ, ਬਾਬਾ ਨਜਮੀ ਹੋਰਾਂ ਦੀ, ਮੇਰੀ, ਹਰ ਪੰਜਾਬੀ ਦੀ, ਕਿ ਇਹ ਸਾਂਝਾਂ ਹੋਰ ਵਧਣ, ਇਹ ਨਫ਼ਰਤਾਂ ਘਟਣ ਜਿਹੜੀਆਂ 47 ਵੇਲੇ ਵੱਢ ਟੁੱਕ ਕਰਾਈ ਗਈ ਸੀ ਉਸ ਨੂੰ ਪਿੱਛੇ ਛੱਡ ਕੇ ਅਤੇ ਹੁਣ ਅੱਗੇ ਮੁਹੱਬਤਾਂ ਵੱਲ ਵਧਣਾ ਚਾਹੀਦਾ ਤਾਂ ਕਿ ਉਹ ਅਸੀਂ ਘਾਟਾਂ ਜਿਹੜੀਆਂ ਹਨ ਉਹ ਪੂਰੀਆਂ ਕਰ ਸਕੀਏ, ਅੱਗੇ ਵਧੀਏ, ਐਸੇ ਇਨੀਸ਼ੀਏਟਿਵ ਲਵੀਏ ਜਿੰਦਾ ਦਾ ਇਨਸਾਨਾਂ ਨੂੰ ਫਾਇਦਾ ਹੋਵੇ, ਜਿੰਦਾ ਪੰਜਾਬ ਨੂੰ ਫਾਇਦਾ ਹੋਵੇ, ਜਿੰਦਾ ਪੰਜਾਬੀਆਂ ਨੂੰ ਫਾਇਦਾ ਹੋਵੇ। ਜੁੜੇ ਰਹਿਣਾ ਸਾਡੇ ਨਾਲ, ਐਸੀ ਹੀ ਸ਼ਖਸੀਅਤਾਂ ਦੇ ਨਾਲ ਤੁਹਾਨੂੰ ਮਿਲਾਉਂਦੇ ਰਹਾਂਗੇ।